ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕੀ ਕੁਝ ਵਾਪਰ ਰਿਹਾ। ਬਹੁਤਾ ਕੁਝ ਜਿਹੜਾ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਹੈ, ਜਿਹਦੇ ਬਾਰੇ ਦੇ ਵਿੱਚ ਉਤਸੁਕਤਾ ਜਿਹੜੀ ਆ ਉਹ ਦੁਨੀਆ ਭਰ ਦੇ ਵਿੱਚ ਬੈਠੇ ਸਮੂਹ ਭਾਈਚਾਰੇ ਦੇ ਵਿੱਚ ਬਣੀ ਰਹਿੰਦੀ ਆ। ਇਸ ਵੇਲੇ ਜਿਹੜਾ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਔਰ ਪਾਰਲੀਮੈਂਟ ਦੇ ਇਸ ਸੈਸ਼ਨ ਦੇ ਵਿੱਚ ਵਿਰੋਧੀ ਧਿਰਾਂ ਨੇ ਜਿਹੜਾ ਸਰਕਾਰ ਨੂੰ ਘੇਰਨ ਦੇ ਵਿੱਚ ਕੋਈ ਕਸਰ ਬਾਕੀ ਜਿਹੜੀ ਉਹ ਨਹੀਂ ਛੱਡੀ ਹੋਈ। ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਦੋਵਾਂ ਸਦਨਾਂ ਦੇ ਵਿੱਚ ਸਰਕਾਰ ਨੂੰ ਘੇਰਿਆ। ਹਾਲਾਂਕਿ ਰਾਜ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੇ ਜੰਮ ਕੇ ਮੋਦੀ ਸਰਕਾਰ ਨੂੰ ਰਗੜੇ ਲਾਏ, ਖਰੀਆਂ ਸੁਣਾਈਆਂ। ਵਿਰੋਧੀ ਧਿਰਾਂ ਨੇ ਇੱਥੋਂ ਤੱਕ ਕਹਿਤਾ ਕਿ ਸਰਕਾਰ ਕਿਸੇ ਦੀ ਵੀ ਗੱਲ ਸੁਣਨ ਦਾ ਸਬਰ ਗਵਾ ਚੁੱਕੀ ਹੈ ਤੇ ਹਰ ਵਿਰੋਧੀ ਸੁਰ ਨੂੰ ਦੇਸ਼ ਵਿਰੋਧੀ ਪੁੱਠ ਚਾੜ ਕੇ ਖਾਲਿਸਤਾਨੀ, ਨਕਸਲੀ, ਪਾਕਿਸਤਾਨੀ ਏਜੰਟਾਂ ਵਰਗੇ ਜਿਹੜੇ ਉਹਨਾਂ ਤੇ ਸ਼ਿਕੰਜੇ ਕੱਸੇ ਜਾ ਰਹੇ ਨੇ। ਸੰਸਦ ਮੈਂਬਰਾਂ ਨੇ ਇਹ ਕਿਹਾ ਕਿ ਸਰਕਾਰਾਂ ਫਾਸਲੇ ਘਟਾਉਣ ਲਈ ਹੁੰਦੀਆਂ ਨੇ, ਪਰ ਮੌਜੂਦਾ ਸਰਕਾਰ ਕੰਧਾਂ ਉਸਾਰਨ ਭਾਵ ਵੰਡੀਆਂ ਪਾਉਣ ਦੇ ਵਿੱਚ ਯਕੀਨ ਰੱਖਦੀ ਆ। ਮੈਂਬਰਾਂ ਨੇ ਨੋਟਬੰਦੀ ਲਈ ਵੀ ਮੋਦੀ ਸਰਕਾਰ ਨੂੰ ਘੇਰਿਆ। ਉਧਰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੇ ਤੀਜੇ ਦਿਨ ਵਿਵਾਦਤ ਖੇਤੀ ਕਾਨੂੰਨਾਂ ਤੇ ਵੱਖਰੀ ਚਰਚਾ ਦੀ ਆਪਣੀ ਮੰਗ ਤੇ ਉਹ ਕਾਇਮ ਰਹੀਆਂ, ਜਿਹਦੇ ਕਰਕੇ ਹੇਠਲੇ ਸਦਨ ਦੀ ਕਾਰਵਾਈ ਨੂੰ ਕਈ ਵਾਰੀ ਮੁਲਤਵੀ ਜਿਹੜਾ ਜੀ ਉਹ ਕਰਨਾ ਪਿਆ। ਸਦਨ ਦੀ ਕਾਰਵਾਈ ਦੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿੱਥੇ ਸਵਾਲਾਂ ਦੇ ਜਵਾਬ ਦਿੱਤੇ, ਉੱਥੇ ਜਿਹੜੇ ਕਾਨੂੰਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੇ ਦੀ ਕੁਝ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਦਿੱਤੇ। ਰੌਲਾ ਰੱਪਾ ਜਿਹੜਾ ਸੀਗਾ ਉਹ ਪੂਰਾ ਦਿਨ ਭਰ ਚੱਲਦਾ ਰਿਹਾ। ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਪੇਸ਼ ਕੀਤੇ ਗਏ ਧੰਨਵਾਦ ਮਤੇ ਦੇ ਉੱਤੇ ਬਹਿਸ ਦੇ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਕੁਮਾਰ ਝਾਅ ਨੇ ਇਹ ਕਿਹਾ ਕਿ ਸਰਕਾਰ ਦੇ ਵਿੱਚ ਹੁਣ ਕਿਸੇ ਦੀ ਗੱਲ ਸੁਣਨ ਜਿੰਨਾ ਵੀ ਸਬਰ ਨਹੀਂ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਹਰ ਤਰ੍ਹਾਂ ਦੇ ਵਿਰੋਧ ਨੁਕਤਾਚੀਨੀ ਨੂੰ ਦੇਸ਼ ਵਿਰੋਧੀ ਰੰਗਤ ਦਿੱਤੀ ਜਾ ਰਹੀ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀ ਪੀੜ ਨੂੰ ਸਮਝੋ। ਅੱਤ ਦੀ ਠੰਡ ਵਿੱਚ ਤੁਸੀਂ ਪਾਣੀ ਦੀ ਸਪਲਾਈ ਬੰਦ ਕਰਤੀ, ਜਿਹੜੀਆਂ ਉੱਥੇ ਪੋਰਟੇਬਲ ਜਿਹੜੇ ਟੋਇਲਟ ਸੀਗੀਆਂ ਉਹਨਾਂ ਦੀ ਸਹੂਲਤ ਬੰਦ ਕਰ ਦਿੱਤੀ। ਡੂੰਘੇ ਟੋਏ ਪੁੱਟ ਕੇ ਚਾਰ ਚਫੇਰੇ ਕੰਡਿਆਲੀ ਤਾਰਾਂ ਜਿਹੜੀਆਂ ਉਹ ਲਾਤੀਆਂ, ਸੜਕਾਂ ਤੇ ਮੇਖਾਂ ਗੱਡ ਦਿੱਤੀਆਂ। ਇਹ ਕਿਹਾ ਕਿ ਇਸ ਤਰ੍ਹਾਂ ਦਾ ਵਤੀਰਾ ਅਪਣਾਉਣ ਬਾਰੇ ਅਸੀਂ ਆਪਣੇ ਗੁਆਂਢੀ ਮੁਲਕ ਜਿਹੜਾ ਕਿ ਭਾਰਤੀ ਖੇਤਰ ਦੇ ਅੰਦਰ ਆਣ ਵੜਿਆ ਉਹਦੇ ਬਾਰੇ ਵੀ ਨਹੀਂ ਸੁਣਿਆ। ਪੌਪ ਸਟਾਰ ਜਿਹੜੀ ਰਿਹਾਨਾ ਦੇ ਵੱਲੋਂ ਕੀਤੇ ਟਵੀਟ ਦੇ ਹਵਾਲੇ ਦੇ ਨਾਲ ਝਾਅ ਹੋਰਾਂ ਨੇ ਕਿਹਾ ਕਿ ਇੱਕ ਟਵੀਟ ਦੇ ਨਾਲ ਜਮਹੂਰੀਅਤ ਕਮਜ਼ੋਰ ਹੋਣ ਵਾਲੀ ਨਹੀਂ, ਪਰ ਸਰਕਾਰ ਦੇ ਰਵੱਈਏ ਦੇ ਨਾਲ ਜ਼ਰੂਰ ਹੋ ਸਕਦੀ ਹੈ। ਆਰਜੇਡੀ ਦੇ ਆਗੂ ਤੇ ਅਡਾਨੀ ਗਰੁੱਪ ਵਰਗੇ ਆਰਜੇਡੀ ਦੇ ਆਗੂ ਨੇ ਅਡਾਨੀ ਗਰੁੱਪ ਵਰਗੇ ਪ੍ਰਾਈਵੇਟ ਕਾਰਪੋਰੇਟਾਂ ਦੇ ਵੱਲੋਂ ਉਸਾਰੀਆਂ ਕੋਲਡ ਸਟੋਰੇਜ ਚੇਨਾਂ ਤੇ ਗੋਦਾਮਾਂ ਦੇ ਹਵਾਲੇ ਦੇ ਨਾਲ ਕਿਹਾ ਤੁਹਾਡੀ ਰੀੜ ਦੀ ਹੱਡੀ ਕਿਸਾਨ ਨੇ। 303 ਸੀਟਾਂ ਪਿਛਲੀ ਲੋਕ ਸਭਾ ਦੇ ਵਿੱਚ ਕੋਲਡ ਸਟੋਰਾਂ ਜਾਂ ਗੋਦਾਮਾਂ ਚੋਂ ਨਹੀਂ ਆਈਆਂ, ਬਲਕਿ ਇਹਨਾਂ ਲੋਕਾਂ ਨੇ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਹਮਾਇਤ ਕਰਦੇ ਹਾਂ, ਪਰ ਤੁਹਾਡੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਦੇਸ਼ ਵਿਰੋਧੀ ਨਹੀਂ ਹੈ। ਦੇਸ਼ ਭਗਤੀ ਬਾਹਾਂ ਚੜਾਉਣਾ ਨਹੀਂ ਹੁੰਦਾ, ਬਲਕਿ ਦਿਲ ਦੇ ਵਿੱਚ ਹੁੰਦਾ। ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਹੁਣ ਤੱਕ 11 ਗੇੜਾਂ ਦੀ ਗੱਲਬਾਤ ਦੇ ਬਿਆਨ ਦੇ ਹਵਾਲੇ ਦੇ ਨਾਲ ਝਾਅ ਹੋਰਾਂ ਨੇ ਕਿਹਾ ਕਿ ਸਰਕਾਰ ਸੰਵਾਦ ਵਿੱਚ ਨਹੀਂ, ਇੱਕ ਪਾਸੜ ਕਾਰਵਾਈ ਦੇ ਵਿੱਚ ਯਕੀਨ ਜਿਹੜੀ ਉਹ ਰੱਖਦੀ ਹੈ। ਕਾਂਗਰਸ ਦੇ ਦਿਗਵਿਜੇ ਸਿੰਘ ਨੇ ਨੋਟਬੰਦੀ ਤੋਂ ਲੈ ਕੇ ਜਿਹੜਾ ਸੀਗਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੱਕ ਕੀਤੀਆਂ ਬੱਜਰ ਗਲਤੀਆਂ ਲਈ ਭਾਜਪਾ ਸਰਕਾਰ ਨੂੰ ਘੇਰਿਆ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ, ਜਿਹਦੇ ਵਿੱਚ ਨੋਟਬੰਦੀ ਨੂੰ ਜਥੇਬੰਦਕ ਲੁੱਟ ਤੇ ਕਾਨੂੰਨੀ ਰੂਪ 'ਚ ਕੀਤੀ ਬੱਜਰ ਗਲਤੀ ਕਰਾਰ ਜਿਹੜਾ ਉਹ ਦਿੱਤਾ ਸੀਗਾ। ਸਾਬਕਾ ਪ੍ਰਧਾਨ ਮੰਤਰੀ ਤੇ JDS ਆਗੂ HD ਦੇਵਗੌੜਾ ਨੇ ਕਿਸਾਨਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਦੱਸਿਆ। ਉਹਨਾਂ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਹਿੰਸਾ ਪਿੱਛੇ ਸ਼ਰਾਰਤੀ ਤੇ ਦੇਸ਼ ਵਿਰੋਧੀ ਅਨਸਰਾਂ ਦਾ ਜਿਹੜਾ ਉਹ ਹੱਥ ਸੀਗਾ। ਉਧਰ ਦੂਜੇ ਪਾਸੇ ਜੇਕਰ ਦੇਖੀਏ ਤਾਂ ਜਿਹੜੇ ਸੰਯੁਕਤ ਮੋਰਚਾ ਹੈ ਉਹਨੇ ਇਹ ਗੱਲ ਜਿਹੜੀ ਦੀ ਕਹੀ ਕਿ ਪ੍ਰਧਾਨ ਮੰਤਰੀ ਹੋਰਾਂ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਅਧੀਨ ਆਉਂਦੀ ਦਿੱਲੀ ਪੁਲਿਸ ਦੇ ਵੱਲੋਂ ਕੌਮਾਂਤਰੀ ਹਸਤੀਆਂ ਖਿਲਾਫ ਮੁਕੱਦਮੇ ਦਰਜ ਕਰਨ ਦੀ ਉਹ ਨਿੰਦਾ ਕਰਦੇ ਨੇ। ਮੋਰਚੇ ਨੇ ਮੋਦੀ ਸਰਕਾਰ ਦੀ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ
ਨਿੰਦਾ ਕੀਤੀ। ਇਹ ਕਿਹਾ ਕਿ ਸਹਿਮਤੀ ਦੀ ਆਵਾਜ਼ ਦਬਾਉਣ ਲਈ ਸਰਕਾਰ ਤਰਲੋ ਮੱਛੀ ਹੋ ਰਹੀ ਹੈ। ਮੋਰਚੇ ਦੀ ਬੈਠਕ ਦੇ ਦੌਰਾਨ ਕਿਸਾਨ ਅੰਦੋਲਨ ਤੇ ਮੌਜੂਦਾ ਆਭਾਰ ਬਾਰੇ ਚਰਚਾ ਕਰਨ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਪੌਪ ਗਾਇਕਾ ਰਿਹਾਨਾ ਤੇ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਦੇ ਖਿਲਾਫ ਮੁਕੱਦਮੇ ਦਰਜ ਕਰਨ ਦੀ ਆਲੋਚਨਾ ਕੀਤੀ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਬੁਖਲਾਹਟ ਨਜ਼ਰ ਆਉਂਦੀ ਹੈ, ਕਿਉਂਕਿ ਕੌਮਾਂਤਰੀ ਹਸਤੀਆਂ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਬੋਲ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਹੁਣ ਬ੍ਰਿਟਨ ਦੀ ਸੰਸਦੀ ਪਟੀਸ਼ਨਾਂ ਬਾਰੇ ਕਮੇਟੀ ਭਾਰਤ ਦੇ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਤੇ ਪ੍ਰੈਸ ਦੀ ਆਜ਼ਾਦੀ ਦੇ ਮੁੱਦੇ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਬਹਿਸ ਕਰਨ ਦੇ ਵਾਸਤੇ ਜਿਹੜਾ ਉਹ ਵਿਚਾਰ ਕਰ ਰਹੀ ਹੈ। ਕੱਲ ਇੱਥੇ ਰੁਦਰਪੁਰ ਦੇ ਨੇੜੇ ਪੈਂਦੇ ਪਿੰਡ ਡਿਬਡਬਾ ਦੇ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਦੇ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਡਿਬਡਬਾ ਦੇ ਨਿਮਿਤ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਉਹਦੇ ਜੱਦੀ ਪਿੰਡ ਪਹੁੰਚੇ। ਇਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ, ਨਿਰਭੈ ਸਿੰਘ ਢੁੱਡੀ ਕੇ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਧਨੇਰ, ਗੁਰਨਾਮ ਸਿੰਘ ਚੜੂਨੀ, ਰਕੇਸ਼ ਟਕੈਤ ਦੇ ਪੁੱਤਰ ਗੌਰਵ ਟਕੈਤ, ਤਰਾਈ ਕਿਸਾਨ ਸੰਗਠਨ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਜਿਹੜੇ ਉਹ ਸ਼ਾਮਲ ਸੀਗੇ। ਕਿਸਾਨ ਆਗੂਆਂ ਨੇ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੰਗ ਕੀਤੀ ਕਿ ਉਹਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਣੇ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਿਹੜਾ ਉਹ ਜਾਰੀ ਰਹਿਣਾ ਚਾਹੀਦਾ। ਕਾਂਗਰਸ ਦੇ ਆਗੂ, ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਇਸ ਮੌਕੇ ਦੇ ਉੱਤੇ ਪਰਿਵਾਰ ਦੇ ਕੋਲੇ ਦੁੱਖ ਵੰਡਾਉਣ ਲਈ ਪਹੁੰਚੇ ਔਰ ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਹ ਗੱਲ ਜਿਹੜੀ ਬਾਅਦ ਦੇ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ ਕਿ ਨਵਰੀਤ ਸਿੰਘ ਦੀ ਸ਼ਹਾਦਤ ਅਜਾਈ ਨਹੀਂ ਜਾਊਗੀ। ਪੂਰਾ ਮੁਲਕ ਪਰਿਵਾਰ ਦੇ ਨਾਲ ਹੈ। ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਨੂੰ ਗਲਤ ਦਰਸਾਇਆ ਜਾ ਰਿਹਾ। ਤੇ ਇਹ ਗੱਲ ਜ਼ਰੂਰ ਰਹੀ ਕਿ ਨਵਰੀਤ ਸਿੰਘ ਦੇ ਦਾਦਾ ਜੀ ਜਿਹੜੇ ਹਰਦੀਪ ਸਿੰਘ ਡਿਬਡਬਾ ਨੇ, ਉਹਨਾਂ ਨੇ ਸਾਰੇ ਬੁਲਾਰਿਆਂ ਦੇ ਬੋਲਣ ਤੋਂ ਪਹਿਲਾਂ ਜੋ ਕਈਆਂ ਗੱਲਾਂ ਸਨ ਉਹ ਬੜੀਆਂ ਭਾਵਨਾਤਮਕ ਸਨ। ਉਹਨਾਂ ਨੇ ਕਿਹਾ ਕਿ ਇੱਥੇ ਇਸ ਨਵਰੀਤ ਸਿੰਘ ਦੀ ਸ਼ਹੀਦੀ ਨੂੰ ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਵੇ। ਉਹਨਾਂ ਨੇ ਕਿਹਾ ਕਿ ਨਵਰੀਤ ਸਿੰਘ ਦੀ ਜਿਹੜੀ ਸ਼ਹੀਦੀ ਆ ਉਹ ਕਿਸਾਨੀ ਅੰਦੋਲਨ ਕਰਕੇ ਹੋਈ ਆ ਤੇ ਜਿਨ੍ਹਾਂ ਵੀ ਬੁਲਾਰਿਆਂ ਨੇ ਸੰਬੋਧਨ ਕਰਨਾ ਉਹ ਕਿਸਾਨੀ ਅੰਦੋਲਨ ਦੇ ਉੱਤੇ ਰਹਿਣ, ਇਹਨੂੰ ਕੋਈ ਫਿਰਕੂ ਰੰਗਤ ਨਾ ਜਿਹੜੀ ਉਹ ਦਿੱਤੀ ਜਾਵੇ। ਜਿਹੜੇ ਹਰਦੀਪ ਸਿੰਘ ਡਿਬਡਬਾ ਨੇ ਉਹ ਜਿਹੜੇ ਸਿੱਖ ਹਿਸਟੋਰੀਅਨ ਨੇ ਔਰ ਇਹ ਪਰਿਵਾਰ ਜਿਹੜਾ ਜੀ ਉਹ ਸਮਰਪਿਤ ਪਰਿਵਾਰ ਹੈ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਪੰਥ ਨੂੰ। ਔਰ ਜਿਹੜਾ ਸੀਗਾ ਇੰਨਾ ਜ਼ਰੂਰ ਰਿਹਾ ਕਿ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਸੀਗੀਆਂ ਜੀ ਉਹ ਨਹੀਂ ਪਹੁੰਚੀਆਂ ਇਸ ਭੋਗ ਦੇ ਮੌਕੇ ਦੇ ਉੱਤੇ। ਉਧਰ ਜਿਹੜੀ ਬ੍ਰਿਟਨ ਦੀ ਸੰਸਦ ਹੈ ਉਹਦੀ ਪਟੀਸ਼ਨਾਂ ਦੇ ਬਾਰੇ ਕਮੇਟੀ ਜਿਹੜੀ ਹਾਊਸ ਆਫ ਕਾਮਨਸ ਦੇ ਵਿੱਚ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਤੇ ਪ੍ਰੈਸ ਦੀ ਆਜ਼ਾਦੀ ਬਾਰੇ ਚਰਚਾ ਕਰਵਾਉਣ ਤੇ ਵਿਚਾਰ ਕਰ ਰਹੀ ਹੈ। ਕਮੇਟੀ ਨੂੰ 1,10,000 ਤੋਂ ਵੱਧ ਸਾਈਨ ਕਰਦੀ ਇੱਕ ਆਨਲਾਈਨ ਪਟੀਸ਼ਨ ਜਿਹੜੀ ਮਿਲੀ ਹੈ, ਜਿਹਦੇ ਵਿੱਚ ਕਿਸਾਨ ਅੰਦੋਲਨ ਤੇ ਪੱਤਰਕਾਰਾਂ ਦੀ ਆਜ਼ਾਦੀ ਇਹਦੇ ਉੱਤੇ ਚਰਚਾ ਜਿਹੜੀ ਆ ਉਹ ਕਰਾਉਣ ਦੇ ਵਾਸਤੇ ਜਿਹੜਾ ਵਿਸ਼ਿਆਂ ਦੇ ਉੱਤੇ ਵਿਚਾਰ ਕਰਨ ਦੇ ਵਾਸਤੇ ਕਿਹਾ ਗਿਆ। ਇੰਟਰਸਟਿੰਗ ਇਹ ਆ ਕਿ ਇਸ ਪਟੀਸ਼ਨ ਦੇ ਉੱਤੇ ਸੰਸਦ ਦੇ ਵਿੱਚ ਵੈਸਟ ਲੰਡਨ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਦੀ ਹੈਸੀਅਤ ਦੇ ਵਿੱਚ ਬੋਰਿਸ ਜੌਨਸਨ ਦਾ ਨਾਮ ਵੀ ਸ਼ਾਮਲ ਹੈ। ਹਾਲਾਂਕਿ ਡਾਊਨਿੰਗ ਸਟਰੀਟ ਨੇ ਜਿਹੜਾ ਦੀ ਇਹ ਗੱਲ ਕਹੀ ਹੈ ਕਿ ਬ੍ਰਿਟਨ ਪ੍ਰਧਾਨ ਮੰਤਰੀ ਨੇ ਪਟੀਸ਼ਨ ਤੇ ਸਹੀ ਨਹੀਂ ਪਾਈ। ਉਧਰ ਹਾਊਸ ਆਫ ਕਾਮਨਸ ਨੇ ਵਧੇਰੇ ਸਫਾਈ ਦਿੰਦਿਆਂ ਕਿਹਾ ਕਿ ਉਹਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜਿਹੜੀਆਂ ਮੌਜੂਦ ਪਟੀਸ਼ਨਾਂ ਤੇ ਪਾਈਆਂ ਸਹੀਆਂ ਨੂੰ ਵੇਖਿਆ ਜਾ ਸਕਦਾ ਤੇ ਇਹ ਡਾਟਾ ਜਿਹੜਾ ਹਲਕੇ ਦੇ ਸੰਸਦ ਮੈਂਬਰ ਦਾ ਨਾਮ ਵੀ ਦੱਸਦਾ, ਪਰ ਡਾਟਾ ਇਹ ਨਹੀਂ ਕਹਿੰਦਾ ਕਿ ਵਿਅਕਤੀ ਵਿਸ਼ੇਸ਼ ਸੰਸਦ ਮੈਂਬਰ ਨੇ ਸਹੀ ਪਾਈ ਹੈ ਜਾਂ ਨਹੀਂ। ਇਸ ਸੰਸਦ ਦੀ ਵੈਬਸਾਈਟ ਤੇ ਪਾਈ ਕਿਸੇ ਵੀ ਆਨਲਾਈਨ ਪਟੀਸ਼ਨ ਤੇ 10,000 ਤੋਂ ਵੱਧ ਲੋਕ ਦਸਖਤ ਕਰ ਦੇਣ ਤਾਂ UK ਸਰਕਾਰ ਨੂੰ ਇਹਦੇ ਬਾਰੇ ਅਧਿਕਾਰਤ ਬਿਆਨ ਜਾਰੀ ਕਰਨਾ ਪੈਂਦਾ ਤੇ ਜੇ ਕਿਤੇ ਪਟੀਸ਼ਨ ਤੇ 1 ਲੱਖ ਤੋਂ ਵੱਧ ਲੋਕਾਂ ਦੀ ਸਹੀ ਪੈ ਜਾਵੇ ਤਾਂ ਇਹਦੇ ਤੇ ਵਿਚਾਰ ਚਰਚਾ ਲਈ ਗੌਰ ਕਰਨਾ ਲਾਜ਼ਮੀ ਹੋ ਜਾਂਦਾ। ਤਾਂ ਇਹ ਲਗਭਗ ਤੈਅ ਲੱਗਦਾ ਕਿ ਇਸ ਮਸਲੇ ਦੇ ਉੱਤੇ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਜੀ ਉਹ ਚਰਚਾ ਹੋਊਗੀ ਦੋ ਵਿਸ਼ਿਆਂ ਦੇ ਉੱਤੇ, ਇੱਕ ਤਾਂ ਕਿਸਾਨ ਮੁੱਦੇ ਤੇ ਦੂਸਰਾ ਆਜ਼ਾਦ ਪੱਤਰਕਾਰਤਾ ਦੇ ਉੱਤੇ। ਬ੍ਰਿਟਨ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਮੁੱਦਾ ਉਠਾਇਆ ਕਿ ਅਸੀਂ ਇਸ ਚਰਚਾ ਦੇ ਵਿੱਚ ਇਹ ਮੰਗ ਰੱਖਾਂਗੇ ਕਿ ਵਾਟਰ ਕੈਨਨ ਤੇ ਟੀਅਰ ਗੈਸ ਜਿਹੜੀ ਆ ਉਹ ਵਰਤੋਂ ਦੇ ਵਿੱਚ ਕਿਤੇ ਵੀ ਨਾ ਲਿਆਂਦੀ ਜਿਹੜਾ ਉਹ ਜਾਵੇ।
ਉਧਰ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਡਟੇ ਕਿਸਾਨਾਂ ਦੇ ਹਵਾਲੇ ਦੇ ਨਾਲ ਅਮਰੀਕਨ ਬਾਈਡਨ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਕਿ ਅਮਨ ਅਮਾਨ ਦੇ ਨਾਲ ਕੀਤੇ ਜਾਣ ਵਾਲੇ ਪ੍ਰਦਰਸ਼ਨ ਜਿਹੜੇ ਆ ਉਹ ਵੱਧ ਫੁੱਲ ਰਹੀ ਜਮਹੂਰੀਅਤ ਦਾ ਪ੍ਰਮਾਣ ਹੈ। ਇਹ ਵੀ ਕਿਹਾ ਕਿ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਬਣੇ ਜਿਹੜੀ ਖੜੋਤ ਹੈ ਗੱਲਬਾਤ ਦੀ ਉਹਨੂੰ ਤੋੜਨ ਤੇ ਮਸਲੇ ਦਾ ਹੱਲ ਸੰਵਾਦ ਰਾਹੀਂ ਕੱਢਣ ਦੀ ਵਕਾਲਤ ਜਿਹੜੀ ਆ ਉਹ ਕੀਤੀ ਹੈ। ਕਈ ਅਮਰੀਕਨ ਕਾਨੂੰਨ ਸਾਜ਼ਾਂ ਨੇ ਮੂਹਰੇ ਹੋ ਕੇ ਕਿਸਾਨ ਅੰਦੋਲਨ ਦੀ ਹਮਾਇਤ ਜਿਹੜੀ ਆ ਜੀ ਕੀਤੀ ਹੈ। ਹਾਲਾਂਕਿ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੇ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ ਕਾਨੂੰਨਾਂ ਦਾ ਸਵਾਗਤ ਵੀ ਜਿਹੜਾ ਉਹ ਕੀਤਾ। ਇਹਨਾਂ ਦਿਨਾਂ ਦੇ ਵਿੱਚ ਟਵਿੱਟਰ ਬਹੁਤ ਚਰਚਿਤ ਹੈ ਕਿਉਂਕਿ ਟਵਿੱਟਰ ਦੇ ਉੱਤੇ ਜਿਹੜੀ ਜੰਗ ਹੈ ਉਹ ਵੱਖਰੇ ਤੌਰ ਦੇ ਉੱਤੇ ਲੜੀ ਜਾ ਰਹੀ ਹੈ ਔਰ ਇਹਦੇ ਵਿੱਚ ਇੰਟਰਨੈਸ਼ਨਲ ਹਸਤੀਆਂ ਦੇ ਆ ਜਾਣ ਦੇ ਨਾਲ ਜਿੱਥੇ ਕਿਸਾਨ ਅੰਦੋਲਨ ਜਿਹੜਾ ਉਹਨੂੰ ਇੱਕ ਵੱਡੀ ਚਰਚਾ ਮਿਲੀ ਆ, ਵੱਡਾ ਠੁਮਣਾ ਮਿਲਿਆ, ਉੱਥੇ ਇਹਦੇ ਨਾਲ ਨਾਲ ਇਹ ਚਰਚਾ ਵੀ ਜਿਹੜੀ ਜੀ ਉਹ ਛਿੜੀ ਆ ਕਿ ਜਿਹੜੀ ਪੌਪ ਸਟਾਰ ਗਾਇਕਾ ਰਿਹਾਨਾ ਦੇ ਵੱਲੋਂ ਤੇ ਜਿਹੜੇ ਇਨਵਾਇਰਨਮੈਂਟ ਦੇ ਵਾਸਤੇ ਆਵਾਜ਼ ਉਠਾਉਣ ਵਾਲੀ ਗ੍ਰੇਟਾ ਥਨਬਰਗ ਜਿਹੜੀ ਆ ਉਹਦੇ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਇੱਕ ਕਿਸਮ ਦੇ ਨਾਲ ਬਾਲੀਵੁੱਡ ਜਿਹੜਾ ਜੀ ਉਹਨੂੰ ਵੀ ਜਾਗ ਆਈ ਆ। ਉਹਨਾਂ ਦੇ ਜਿਹੜੇ ਟਵੀਟ ਨੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਜਿਹੜੀ ਗ੍ਰੇਟਾ ਥਨਬਰਗ ਆ ਉਹਨੇ ਦੁਬਾਰਾ ਇੱਕ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਉਹ ਕਿਸਾਨਾਂ ਦੇ ਨਾਲ ਜਿਹੜੀ ਆ ਜੀ ਉਹ ਖੜੀ ਆ। ਹਾਲਾਂਕਿ ਜਿਹੜਾ ਉਹਦੇ ਉੱਤੇ ਮਾਮਲਾ ਦਰਜ ਕਰਨ ਦੀ ਗੱਲ ਆਈ ਸੀਗੀ ਉਹਦੇ ਤੋਂ ਬਾਅਦ ਦੇ ਵਿੱਚ ਦਿੱਲੀ ਪੁਲਿਸ ਜਿਹੜੀ ਆ ਜੀ ਉਹ ਕਿਨਾਰਾ ਕਰ ਗਈ। ਦਿੱਲੀ ਪੁਲਿਸ ਦੇ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਗ੍ਰੇਟਾ ਥਨਬਰਗ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਬਾਈ ਨੇਮ। ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਟੂਲ ਕਿਟ ਜਿਹੜੀ ਆ ਜੀ ਉਹ ਟਵਿੱਟਰ ਦੇ ਉੱਤੇ ਜਿਹੜੀ ਸਾਂਝੀ ਕੀਤੀ ਗਈ ਸੀ ਉਹ ਉਹਨਾਂ ਦੇ ਹੱਥ ਜਿਹੜੀ ਆ ਉਹ ਲੱਗੀ ਆ, ਉਹਨੂੰ ਲੈ ਕੇ ਇਹ ਮਾਮਲਾ ਦਰਜ ਜਿਹੜਾ ਉਹ ਕੀਤਾ ਗਿਆ। ਟਵਿੱਟਰ ਇੰਡੀਆ ਨੇ ਜਿਹੜਾ ਉਹ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਹਿੰਦੀ ਫਿਲਮਾਂ ਦੀ ਅਦਾਕਾਰਾ ਕੰਗਨਾ ਰਣੌਤ ਦੇ 2 ਟਵੀਟ ਜਿਹੜੇ ਆ ਉਹ ਹਟਾਏ ਆ। ਕੰਗਨਾ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੀ ਆਲੋਚਨਾ ਕੀਤੀ ਸੀ। ਆਲੋਚਨਾ ਕੀ, ਉਹ ਸਿੱਧਾ ਸਭ ਨੂੰ ਅੱਤਵਾਦੀ ਜਿਹੜਾ ਉਹ ਦੱਸੀ ਜਾਂਦੀ ਹੈ। ਔਰ ਉੱਥੇ ਟਵਿੱਟਰ ਦੇ ਉੱਤੇ ਹੁਣ ਇਹ ਜਿਹੜਾ ਜੀ ਮਿਲਦਾ ਸੁਨੇਹਾ ਕਿ ਇਹ ਟਵੀਟ ਜਿਹੜੇ ਆ ਉਹ ਅਵੇਲੇਬਲ ਨਹੀਂ ਗਏ ਕਿਉਂਕਿ ਇਹ ਟਵਿੱਟਰ ਦੇ ਨਿਯਮਾਂ ਦੀ ਇੱਥੇ ਉਲੰਘਣਾ ਜਿਹੜੀ ਆ ਉਹ ਕੀਤੀ ਗਈ ਹੈ। ਕੰਗਨਾ ਨੇ ਦੇਸ਼ 'ਚ ਕੈਂਸਰ ਖਤਮ ਹੋਣ ਦੀ ਗੱਲ ਕਹੀ ਸੀ। ਇਹ ਕਿਹਾ ਸੀਗਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਕੰਗਨਾ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਔਰ ਉਹਨੇ ਪਹਿਲਾਂ ਵੀ ਉਹਦੇ ਉੱਤੇ ਕਾਰਵਾਈ ਜਿਹੜੀ ਹੋਈ ਆ ਪਰ ਉਹਦੀ ਜਿਹੜੀ ਇਹ ਜ਼ੁਬਾਨ ਹੈ ਜੀ ਉਹਦੇ ਉੱਤੇ ਕੰਟਰੋਲ ਇਸ ਵੇਲੇ ਇਸ ਕਰਕੇ ਔਖਾ ਹੋਇਆ ਕਿ ਉਹਨੂੰ ਸ਼ਹਿ ਦੇ ਆਧਾਰ ਦੇ ਉੱਤੇ ਉਹ ਬੋਲ ਰਹੀ ਹੈ। ਉਧਰ ਫਿਲਮ ਅਦਾਕਾਰ ਜਿਹੜੀ ਤਾਪਸੀ ਪੰਨੂ ਆ ਉਹਨੇ ਵੀ ਇੱਕ ਟਵੀਟ ਜਿਹੜਾ ਉਹ ਕੀਤਾ। ਉਹ ਟਵੀਟ ਦੇ ਵਿੱਚ ਕਹਿੰਦੀ ਆ ਕਿ ਪ੍ਰਾਪੇਗੰਡਾ ਟੀਚਰ ਬਣਨ ਦੀ ਥਾਂ ਤੁਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਤਾਪਸੀ ਨੇ ਕਿਹਾ ਕਿ ਜੇ ਇੱਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ, ਇੱਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਸੱਟ ਮਾਰਦਾ ਤਾਂ ਇੱਕ ਸ਼ੋਅ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਾ ਤਾਂ ਇਹ ਸਿਰਫ ਤੁਸੀਂ ਹੋ ਜਿਨ੍ਹਾਂ ਨੂੰ ਆਪਣਾ ਵੈਲਿਊ ਸਿਸਟਮ ਜਿਹੜਾ ਜੀ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ, ਨਾ ਕਿ ਦੂਜਿਆਂ ਦਾ ਪ੍ਰਾਪੇਗੰਡਾ ਟੀਚਰ ਜਿਹੜਾ ਉਹ ਬਣਨ ਦੀ। ਜਿੱਥੇ ਤਾਪਸੀ ਪੰਨੂ ਦੇ ਇਸ ਟਵੀਟ ਨੂੰ ਬਹੁਤ ਸਾਰਾ ਰੀਟਵੀਟ ਕੀਤਾ ਗਿਆ, ਉਹਦੇ ਨਾਲ ਕੰਗਨਾ ਰਣੌਤ ਤੇ ਉਹਦੇ ਵਰਗੇ ਜਿਹੜੇ ਚੋਰ ਨੇ ਉਹਨਾਂ ਨੇ ਤਾਪਸੀ ਪੰਨੂ ਦੇ ਉੱਤੇ ਵੀ ਨਿਸ਼ਾਨੇ ਜਿਹੜੇ ਸੀ ਉਹ ਸਾਧੇ। ਇਹ ਨਿਸ਼ਾਨੇ ਵੈਸੇ ਜਿਹੜੇ ਕ੍ਰਿਕਟਰ ਯੁਵਰਾਜ ਸਿੰਘ ਦੇ ਉੱਤੇ ਵੀ ਲੋਕਾਂ ਨੇ ਸਾਧੇ ਕਿਉਂਕਿ ਯੁਵਰਾਜ ਸਿੰਘ ਨੇ ਇੱਕ ਗੋਲਮੋਲ ਜਿਹਾ ਟਵੀਟ ਜਿਹੜਾ ਜੀ ਉਹ ਕੀਤਾ ਕਿ ਮੈਨੂੰ ਦੇਸ਼ ਦਾ ਨਾਗਰਿਕ ਹੋਣ ਤੇ ਮਾਣ ਹੈ। ਇਸ ਸੰਕਟ ਦੀ ਘੜੀ 'ਚ ਇਕੱਠੇ ਖੜੇ ਹੋਈਏ ਤੇ ਕੋਈ ਵੀ ਸਮੱਸਿਆ ਇਸ ਤਰ੍ਹਾਂ ਦੀ ਨਹੀਂ ਜਿਹਦਾ ਹੱਲ ਨਹੀਂ ਕੀਤਾ ਜਾ ਸਕਦਾ। ਜਿਹੜਾ ਟਵਿੱਟਰ ਦੇ ਉੱਤੇ ਲੋਕ ਸੀ ਉਹਨਾਂ ਨੇ ਯੁਵਰਾਜ ਸਿੰਘ ਨੂੰ ਜਿਹੜਾ ਉਹ ਘੇਰਿਆ ਔਰ ਉਹਦੀ ਆਲੋਚਨਾ ਜਿਹੜੀ ਕੀਤੀ ਕਿ ਉਹ ਪੰਜਾਬੀ ਹੋਣ ਦੇ ਨਾਤੇ ਉਹਨੂੰ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਸੀ ਜਦੋਂ ਕਿ ਉਹ ਗੋਲ-ਮੋਲ ਗੱਲਾਂ ਜਿਹੜੀਆਂ ਉਹ ਕਰ ਰਿਹਾ। ਉਧਰ ਤੁਸੀਂ ਇਹ ਕਹਿ ਲਓ ਕਿ ਸਰਕਾਰੀ ਧਿਰਾਂ ਦੇ ਵੱਲੋਂ ਬਣਾ ਕੇ ਦਿੱਤੇ ਗਏ ਜਿਹੜੇ ਟਵੀਟ ਸੀਗੇ ਉਹ ਅਕਸ਼ੇ ਕੁਮਾਰ ਨੇ ਕੀਤੇ। ਇਹਦੇ ਨਾਲ ਜਿਹੜੇ ਕੁਝ ਫਿਲਮੀ ਅਦਾਕਾਰ ਨੇ ਅਜੇ ਦੇਵਗਨ ਵਰਗੇ ਉਹਨਾਂ ਨੇ ਜਿਹੜੇ ਉਹ ਕੀਤੇ। ਲਗਭਗ ਇਹਨਾਂ ਦੀ ਭਾਸ਼ਾ ਇਹਨਾਂ ਦੀ ਵਰਡਿੰਗ ਇੱਕੋ ਜਿਹੀ ਸੀਗੀ ਜਿੱਥੋਂ ਇਹ ਲੱਗਦਾ ਕਿ ਉਹਨਾਂ ਨੂੰ ਇਹ ਬਣਾ ਕੇ ਜਿਹੜੇ ਆ ਉਹ ਦਿੱਤੇ ਗਏ ਔਰ ਅਕਸ਼ੇ ਕੁਮਾਰ ਖਾਸ ਤੌਰ ਦੇ ਉੱਤੇ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਉਹ ਜ਼ਰੂਰ ਰਿਹਾ
ਕਿਉਂਕਿ ਇਹ ਲੋਕਾਂ ਦੀਆਂ ਜਿਹੜੀਆਂ ਫਿਲਮਾਂ ਨੇ ਅੱਜ ਜੇ 100 ਕਰੋੜ ਰੁਪਈਆ ਐਵੇਂ ਹੀ ਬਣਾ ਲੈਂਦੀਆਂ ਨੇ, ਤੇ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇੱਕ ਬਹੁਤ ਵੱਡੀ ਜਿਹੜੀ ਮਾਰਕੀਟ ਓਵਰਸੀਜ਼ ਆ ਉਹਦਾ ਵੀ ਵੱਡਾ ਹੱਥ ਹੈ। ਉਸ ਤੋਂ ਬਿਨਾਂ ਨਹੀਂ ਜਿਹੜਾ ਜੀ ਇੰਨਾ ਪੈਸਾ ਬਣਾਇਆ ਜਾ ਸਕਦਾ। CBI ਦੇ ਕੋਲੇ ਜਿਹੜੀ ਬੇਅਦਬੀ ਮਾਮਲੇ ਦੀਆਂ ਫਾਈਲਾਂ ਸੀਗੀਆਂ, ਜਿਹਨੂੰ ਲੈ ਕੇ ਅਦਾਲਤ ਦੇ ਵਿੱਚ ਮਾਮਲਾ ਕਈ ਦਿਨਾਂ ਤੋਂ, ਕਈ ਹਫ਼ਤਿਆਂ ਤੋਂ, ਕਈ ਮਹੀਨਿਆਂ ਤੋਂ, ਬਲਕਿ ਹੁਣ ਸਾਲਾਂ ਤੋਂ ਜਿਹੜਾ ਜੀ ਉਹ ਭਖ ਰਿਹਾ ਸੀਗਾ। CBI ਨੇ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਆ। ਹੁਣ ਬਾਲ ਜਿਹੜੀ ਆ ਜੀ ਉਹ ਹੈਗੀ ਆ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ। ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ 18 ਜਨਵਰੀ 2021 ਨੂੰ CBI ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਕਿ CBI ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਤੋਂ ਬਾਅਦ ਬਿਨਾਂ ਕਿਸੇ ਦੇਰੀ ਦੇ ਸੂਬੇ ਦੀ ਸਰਕਾਰ ਨੂੰ ਸਮੁੱਚਾ ਰਿਕਾਰਡ ਜਿਹੜਾ ਉਹ ਵਾਪਸ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਅਕਾਲੀ ਦਲ ਬਾਦਲ ਹੈ ਉੱਤੇ ਨਿਸ਼ਾਨਾ ਲਾਇਆ। ਉਹਨਾਂ ਨੇ ਕਿਹਾ ਕਿ ਰਿਕਾਰਡ ਵਾਪਸੀ ਤੋਂ ਸਾਬਤ ਹੋ ਗਿਆ ਕਿ ਅਕਾਲੀ ਦਲ ਇਹਨਾਂ ਮਾਮਲਿਆਂ ਦੇ ਵਿੱਚ ਆਪਣੀ ਮਿਲੀ ਭੁਗਤ ਜ਼ਾਹਰ ਹੋਣ ਤੇ ਪਰਦਾ ਪਾਈ ਰੱਖਣ ਲਈ ਇਸ ਕਾਰਵਾਈ ਦੇ ਵਿੱਚ ਅੜਿੱਕੇ ਜਿਹੜਾ ਉਹ ਪਾ ਰਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹਦੇ ਨਾਲ ਉਹਨਾਂ ਦੀ ਸਰਕਾਰ ਦੀ ਸਟੈਂਡ ਦੀ ਵੀ ਪੁਸ਼ਟੀ ਜਿਹੜੀ ਆ ਹੋ ਗਈ ਆ ਕਿ ਇਹਨਾਂ ਸਾਰੇ ਮਹੀਨਿਆਂ ਦੇ ਦੌਰਾਨ CBI ਦੇ ਵੱਲੋਂ ਅਕਾਲੀ ਦਲ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੀ SIT ਵੱਲੋਂ ਕੀਤੀ ਜਾ ਰਹੀ ਜਾਂਚ ਦੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਕਿਉਂਕਿ ਸਤੰਬਰ 2020 ਤੱਕ ਅਕਾਲੀ ਦਲ ਬਾਦਲ ਕੇਂਦਰ ਦੇ ਵਿੱਚ NDA ਦਾ ਭਾਈਵਾਲ ਜਿਹੜਾ ਜੀ ਉਹ ਰਿਹਾ। ਉਧਰ ਬਹਿਬਲ ਗੋਲੀ ਕਾਂਡ ਦੇ ਵਿੱਚ ਪੰਜਾਬ ਦੇ ਸਾਬਕਾ DGP ਸਮੇਤ ਸੈਣੀ ਤੇ ਮੁਅੱਤਲ IG ਉਮਰਾ ਨੰਗਲ ਨੇ ਫਰੀਦਕੋਟ ਦੀ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰਕੇ ਖਦਸ਼ਾ ਪ੍ਰਗਟਾਇਆ ਕਿ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ SIT ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਆ, ਇਸ ਲਈ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਚੱਲਦੇ ਮੁਕੱਦਮੇ ਤੱਕ ਰੋਕ ਲਾਈ ਜਾਵੇ। ਅਦਾਲਤ ਨੇ ਸਾਬਕਾ DGP ਸਮੇਤ ਸੈਣੀ ਤੇ ਉਮਰਾ ਨੰਗਲ ਦੀ ਅਰਜ਼ੀ ਦੇ ਉੱਤੇ ਪੰਜਾਬ ਸਰਕਾਰ ਤੇ SIT ਨੂੰ 8 ਫਰਵਰੀ ਲਈ ਨੋਟਿਸ ਜਾਰੀ ਕੀਤਾ। ਇਹਨਾਂ ਦੋਨਾਂ ਨੂੰ ਪੇਸ਼ਗੀ ਜ਼ਮਾਨਤ ਦੇਣ ਜਾਂ ਨਾ ਦੇਣ ਬਾਰੇ ਉਸ ਦਿਨ ਜਿਹੜਾ ਜੀ ਉਹ ਫੈਸਲਾ ਹੋਊਗਾ ਕਿ ਇਹਨਾਂ ਨੂੰ ਅਗਾਊਂ ਜ਼ਮਾਨਤ ਜਿਹੜੀ ਆ ਉਹ ਮਿਲਦੀ ਆ ਜਾਂ ਨਹੀਂ। ਉਧਰ ਪੰਜਾਬ ਦੇ ਵਿੱਚ ਕੱਲ ਸਵੇਰੇ ਅੰਮ੍ਰਿਤਸਰ ਦੇ ਵਿੱਚ NIA ਨੇ ਛਾਪਾ ਮਾਰਿਆ। ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਸੀ ਉਹ ਲੱਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ NIA ਨੇ ਤਾਂ ਕੁਝ ਨਹੀਂ ਦੱਸਿਆ, ਪਰ ਇੱਥੇ ਚੈਨਲਾਂ ਦੇ ਉੱਤੇ ਇਹ ਕਿਹਾ ਲੱਗ ਪਿਆ ਕਿ ਕਿਸਾਨ ਅੰਦੋਲਨ ਦੇ ਨਾਲ ਜੁੜੇ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਉੱਤੇ ਇਹ ਛਾਪਾ ਮਾਰਿਆ ਜਾ ਸਕਦਾ, ਕਿਉਂਕਿ NIA ਨੇ ਨੋਟਿਸ ਜਿਹੜੇ ਉਹ ਜਾਰੀ ਕੀਤੇ ਸੀਗੇ ਪਿਛਲੇ ਦਿਨਾਂ ਦੇ ਵਿੱਚ। ਪਰ ਇਹ ਕਹਾਣੀ ਜਿਹੜੀ ਸੀ ਉਹ ਹੋਰ ਨਿਕਲੀ। NIA ਦੇ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਛਾਪੇ ਮਾਰ ਕੇ ਅੰਮ੍ਰਿਤਸਰ ਚ ਲੋਹਾਰਕਾ ਰੋਡ ਦੇ ਘਰ ਦੇ ਵਿੱਚੋਂ 20 ਲੱਖ ਰੁਪਈਆ ਕੈਸ਼, ਇੱਕ ਪਿਸਟਲ ਤੇ 130 ਕਾਰਤੂਸ ਜਿਹੜੇ ਜੀ ਉਹ ਬਰਾਮਦ ਕੀਤੇ ਆ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ NIA ਦੇ ਵੱਲੋਂ ਇਹ ਛਾਪੇ ਪਾਕਿਸਤਾਨ ਆਧਾਰਿਤ ਇੱਕ ਗੁੱਟ ਜਿਹੜਾ ਹੈ ਹਿਜ਼ਬੁਲ ਮੁਜਾਹਿਦੀਨ ਉਹਦੇ ਨਾਲ ਸੰਬੰਧਿਤ ਨਸ਼ਾ ਅੱਤਵਾਦ ਦੇ ਕੇਸ ਦੇ ਤਹਿਤ ਮਾਰੇ ਗਏ ਨੇ। ਅੰਮ੍ਰਿਤਸਰ ਵਿਚਲੇ ਘਰ ਦੇ ਵਿੱਚ ਮਨਪ੍ਰੀਤ ਸਿੰਘ ਨਾਮੀ ਇੱਕ ਇਹ ਵਿਅਕਤੀ ਜਿਹੜਾ ਜੀ ਕਿਰਾਏ ਦੇ ਉੱਤੇ ਲੈ ਕੇ ਰਹਿੰਦਾ ਸੀਗਾ, ਜਿਹੜਾ ਕਿ ਬਟਾਲਾ ਦੇ ਪਿੰਡ ਕਾਲਾ ਅਫਗਾਨਾ ਦਾ ਵਾਸੀ ਹੈ ਤੇ ਕੁਝ ਮਹੀਨੇ ਪਹਿਲਾਂ ਉਹਨੇ ਇਹ ਮਕਾਨ ਜਿਹੜਾ ਜੀ ਇਹ ਖਰੀਦਿਆ ਸੀਗਾ। NIA ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਬੰਦਾ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਤੇ ਇਕਬਾਲ ਸਿੰਘ ਉਰਫ ਸ਼ੇਰਾ ਦਾ ਸਾਥੀ ਹੈ। ਚੀਤਾ ਤੇ ਸ਼ੇਰਾ ਦਾ ਸੰਬੰਧ ਕਸ਼ਮੀਰ ਦੇ ਵਿੱਚ ਜਿਹੜੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਨਾਲ ਵੀ ਜਿਹੜਾ ਉਹ ਜੁੜਦਾ ਰਿਹਾ। ਔਰ ਇਸ ਮਾਮਲੇ ਦੇ ਵਿੱਚ April 2020 ਦੇ ਵਿੱਚ ਉਸ ਵੇਲੇ ਖੁਲਾਸਾ ਆਇਆ ਸੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਇਹਦੇ ਇੱਕ ਕਾਰਕੁਨ ਜਿਹੜਾ ਸੀਗਾ ਹਿਲਾਲ ਅਹਿਮਦ ਨੂੰ ਗ੍ਰਿਫਤਾਰ ਕੀਤਾ ਸੀਗਾ। ਇਹਦੇ ਕੋਲੋਂ 29 ਲੱਖ ਰੁਪਈਆ ਤੇ ਇੱਕ ਟਰੱਕ ਬਰਾਮਦ ਜਿਹੜਾ ਉਹ ਹੋਇਆ ਸੀਗਾ। ਉਸ ਤੋਂ ਬਾਅਦ ਇਹ ਮਾਮਲਾ NIA ਦੇ ਕੋਲੇ ਜਿਹੜਾ ਉਹ ਚਲੇ ਗਿਆ ਸੀਗਾ। ਇਸ ਕਰਕੇ ਜਿਹੜਾ ਚੀਤਾ ਤੇ ਸ਼ੇਰਾ ਜਿਹੜਾ ਉਹਨਾਂ ਨੂੰ ਵੀ ਗ੍ਰਿਫਤਾਰ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀਗਾ, ਉਹਨੂੰ ਆਧਾਰ ਬਣਾ ਕੇ ਅੱਗੋਂ ਜਿਹੜੀ ਆ ਜੀ ਇਹ ਛਾਪੇਮਾਰੀ ਕੀਤੀ ਗਈ ਆ। ਇਹ ਕਿਹਾ ਜਾ ਰਿਹਾ ਕਿ ਜਿਸ ਵਿਅਕਤੀ ਨੂੰ ਫੜਨ ਦੇ ਵਾਸਤੇ NIA ਨੇ ਇਹ ਛਾਪਾ ਮਾਰਿਆ ਸੀਗਾ ਉਹ ਉੱਥੋਂ ਜਿਹੜਾ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਉਹ ਫਰਾਰ ਹੋ ਗਿਆ, ਭਾਵ ਕਿ ਉਹ NIA ਦੇ ਹੱਥ ਜਿਹੜਾ ਉਹ ਨਹੀਂ ਲੱਗਿਆ। ਇਹ ਫਰੋਲਾ ਫਰਾਲੀ ਜਿਹੜੀ ਸੀ ਉਹ ਬਹੁਤ ਘੰਟਿਆਂ ਤੱਕ ਇਸ ਘਰ ਦੇ ਵਿੱਚ ਜਿਹੜੇ ਲੋਹਾਰਕਾ ਰੋਡ ਦੇ ਉੱਤੇ ਘਰ ਹੈ ਉੱਥੇ ਚੱਲਦੀ ਜਿਹੜਾ ਉਹ ਰਹੀ। ਇਸ ਵੇਲੇ ਕਿਉਂਕਿ ਕਿਸਾਨੀ ਅੰਦੋਲਨ ਹੈ, ਕਿਸਾਨ ਅੰਦੋਲਨ ਦੇ ਵਿੱਚ ਹਰ ਚੀਜ਼ ਜਿਹੜੀ ਆ ਜੀ ਉਹ ਰੰਗੀ ਗਈ ਆ।
ਔਰ ਕੋਈ ਵੀ ਚੀਜ਼ ਜਿਹੜੀ ਜੀ ਉਹ ਇਹਦੇ ਤੋਂ ਹੁਣ ਵਾਂਝੀ ਨਹੀਂ। ਜੇ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਜਿਹੜੇ ਵਿਆਹਾਂ ਦੇ ਕਾਰਡ ਨੇ, ਵਿਆਹਾਂ ਦੇ ਕਾਰਡਾਂ ਦੇ ਉੱਤੇ ਕਿਸਾਨੀ ਅੰਦੋਲਨ ਦੇ ਨਾਅਰੇ ਜਿਹੜੇ ਆ, ਕਿਸਾਨੀ ਅੰਦੋਲਨ ਦੀਆਂ ਫੋਟੋਆਂ ਨਜ਼ਰ ਆਉਣ ਲੱਗੀਆਂ ਨੇ। ਪੰਜਾਬ ਤੇ ਵਿਆਹਾਂ ਦੇ ਵਿੱਚ ਡੀਜੇ ਦੇ ਉੱਤੇ ਕਿਸਾਨੀ ਸੰਘਰਸ਼ ਦੀ ਗੂੰਜ ਪੈਂਦੀ ਆ। ਹੁਣ ਹਰਿਆਣਵੀ ਵਿਆਹ ਵਾਲੇ ਕਾਰਡਾਂ ਦੇ ਉੱਤੇ ਟਰੈਕਟਰ, ਹਲ, ਸਰ ਛੋਟੂ ਰਾਮ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਜਿਹੜੀਆਂ ਦੀ ਉਹ ਲਾਉਣ ਲੱਗੇ ਨੇ। ਇਸ ਤਰ੍ਹਾਂ ਦੀ ਜਿਹੜੀ ਅਵੇਅਰਨੈਸ ਹੈ ਉਹ ਪਹਿਲਾਂ ਨਹੀਂ ਕਦੇ ਵੀ ਜਿਹੜਾ ਉਹ ਦੇਖੀ ਗਈ। ਲੋਕਾਂ ਨੂੰ ਸਰ ਛੋਟੂ ਰਾਮ ਹੁਰੀ ਯਾਦ ਆਉਣ ਲੱਗੇ ਨੇ। ਦੁਬਾਰਾ ਤੋਂ ਫਿਰ ਹਰਿਆਣੇ ਦੇ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਹੁਰੀ ਜਿਹੜੇ ਨੇ ਉਹ ਵਿਆਹ ਦੇ ਕਾਰਡਾਂ ਤੱਕ ਵੀ ਜਿਹੜਾ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਪਹੁੰਚ ਗਏ ਨੇ। ਔਰ ਵਿਆਹ ਦੇ ਕਾਰਡ ਦੇ ਉੱਤੇ ਹਰਿਆਣਵੀ ਭਾਸ਼ਾ ਦੇ ਵਿੱਚ ਲਿਖਿਆ ਕਿ ਮਾਰੇ ਘਰ ਮੇਂ ਵਿਆਹ ਧਰਿਆ ਸੇ ਪਰ ਮਾਰੀ ਆਤਮਾ ਅੰਦੋਲਨ ਵਿੱਚ। ਉਹ ਇਹੋ ਜਿਹੀਆਂ ਜਿਹੜੀਆਂ ਜਿੱਥੇ ਕਿਸੇ ਟਾਈਮ ਇਹ ਹੁੰਦਾ ਸੀਗਾ ਕਿ ਸ਼ਾਦੀ ਮੇਂ ਜਲੂਲ ਆਣਾ, ਉਹ ਸਾਰਾ ਕੁਝ ਜਿਹੜਾ ਦੀ ਉਹ ਨਿਕਲ ਕੇ ਅੱਜ ਜਿਹੜਾ ਦੀ ਕਿਸਾਨੀ ਸੰਘਰਸ਼ ਉਹ ਵਿਆਹ ਦੇ ਕਾਰਡਾਂ ਤੱਕ ਵੀ ਗੂੰਜਣ ਲੱਗਿਆ। ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।